With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਜਿਹੜੀ ਅਸੀਂ ਲਿਖਤ ਪੜ੍ਹਨ ਜਾ ਰਹੇ ਹਾਂ ਉਹਨਾਂ ਵੀਰ ਜੀ ਨੇ ਕਿਹਾ ਹੈ ਕਿ ਸਾਡਾ ਨਾਮ ਗੁਪਤ ਰੱਖਿਓ। ਇਹ ਲਿਖਦੇ ਹਨ ਕਿ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਬਹੁਤ ਹੀ ਪਿਆਰ ਤੇ ਦਿਲ ਦੀਆਂ ਗਹਿਰਾਈਆਂ ਤੋਂ ਫਤਿਹ ਅਰਜ਼ ਕਰਦਾ ਹਾਂ। ਸਿੰਘ ਸਾਹਿਬ ਕੁਦਰਤ ਦੇ ਅਸੂਲ ਬਹੁਤ ਅਜੀਬ ਤੇ ਹਰ ਮੋੜ ਤੇ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਨਸਾਨ ਨੂੰ, ਪਰ ਮੈਂ ਸ਼ੇਰ ਦੀ ਜ਼ਿੰਦਗੀ ਤੇ ਅਧਿਐਨ ਕੀਤਾ ਹੈ। ਮੈਨੂੰ ਇੰਜ ਮਹਿਸੂਸ ਹੋਇਆ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਐਵੇਂ ਹੀ ਸਿੰਘ ਨੂੰ ਸ਼ੇਰ ਦਾ ਖਿਤਾਬ ਦਿੱਤਾ। ਸ਼ੇਰ ਇਕੱਲਾ ਹੀ ਸ਼ਿਕਾਰ ਨਹੀਂ ਕਰਦਾ ਜਾਂ ਨਿੱਕੇ ਜਾਨਵਰਾਂ ਨੂੰ ਮਾਰ ਕੇ ਖਾਂਦਾ, ਉਹ ਬਹੁਤ ਜ਼ਿਆਦਾ ਸਿਆਣਾ ਵੀ ਹੈ। ਉਹ ਜਦ ਵੀ ਸ਼ਿਕਾਰ ਕਰਦਾ ਆਪਣੇ ਦੁਸ਼ਮਣ ਦੀ ਚਾਲ ਢਾਲ, ਉਸ ਦੀ ਹਰ ਮੂਵਮੈਂਟ ਨੂੰ ਚੰਗੀ ਤਰ੍ਹਾਂ ਪਰਖਦਾ ਤੇ ਫਿਰ ਹਮਲਾ ਕਰਦਾ। ਅਸੀਂ ਸ਼ੇਰ ਹਾਂ, ਦੁਸ਼ਮਣ ਦੀ ਹਰ ਚਾਲ ਸਮਝਦੇ ਹਾਂ। ਬੇਸ਼ੱਕ ਫਰਕ ਸਿਰਫ ਇੰਨਾ ਹੈ ਕਿ ਦੁਸ਼ਮਣ ਦਾ ਝੁੰਡ ਹੈ ਜਿਵੇਂ ਭੇਡਾਂ ਦਾ ਝੁੰਡ ਹੁੰਦਾ ਹੈ, ਪਰ ਸਿੰਘ ਬੇਬਾਕ ਫਿਰਦੇ ਹਨ। ਵਾਰੀ ਜਾਵਾਂ ਸਦਕੇ ਜਾਵਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਤੋਂ। ਸਿੰਘ ਸਾਹਿਬ ਦੁਸ਼ਮਣ ਚਾਲ ਤੇ ਚਾਲ ਚੱਲ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਦੁਸ਼ਮਣ ਬਹੁਤ ਹੀ ਤਤਪਰ ਹੈ ਖਾਲਸੇ ਨੂੰ ਖਤਮ ਕਰਨ ਲਈ। ਧੰਨ ਸ਼੍ਰੀ ਕੁਰਾਨ ਸ਼ਰੀਫ ਦੀ ਬੇਅਦਬੀ ਵੀ ਕੀਤੀ ਜਾ ਚੁੱਕੀ ਹੈ, ਪਰ ਇਹਨਾਂ 2% ਦੇ ਪਾਗਲਾਂ ਨੂੰ ਇਹ ਨਹੀਂ ਪਤਾ ਕਿ ਮੁਹੰਮਦ ਸਾਹਿਬ ਜੀ ਨੇ ਜਾਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਨੂੰ ਪਹਿਲ ਕਿਉਂ ਦਿੱਤੀ। ਉਸ ਦਾ ਕਾਰਨ ਇਹ ਹੈ ਕਿ ਸ਼ਬਦ ਕਦੀ ਨਹੀਂ ਮਰਦਾ, ਇਨਸਾਨ ਮਰ ਸਕਦਾ ਹੈ। ਅਸੀਂ ਆਪਣੇ ਮੁਸਲਮਾਨ ਭਰਾਵਾਂ ਨਾਲ ਖੜੇ ਹਾਂ। ਜੋ ਵੀ ਕੋਈ ਕੁਰਾਨ ਪਾਕ ਦੀ ਤਰਫ ਅੱਖ ਚੁੱਕ ਕੇ ਵੇਖੇਗਾ ਉਸ ਨੂੰ ਖਾਲਸਾਈ ਤਰੀਕੇ ਨਾਲ ਸੌਦਾ ਲੱਗੂ। ਇਹ ਭੁਲੇਖਾ ਦਿਲ ਚੋਂ ਕੱਢੀਏ। ਵੈਰੀਆਂ ਵੱਲੋਂ ਹੁਣ ਹੱਦ ਹੋ ਗਈ ਹੈ। ਬਹੁਤ ਜਜ਼ਬਾਤ ਨੇ ਡਾਕਟਰ ਸਾਹਿਬ। ਈਮੇਲ ਲੰਬੀ ਹੋ ਗਈ ਹੈ। ਅਗਲੀ ਈਮੇਲ 'ਚ ਲਿਖਾਂਗਾ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੈ। ਸਾਡਾ ਸਾਂਝਾ ਦੁਸ਼ਮਣ ਹੈ। ਮੇਰੀ ਅਰਜ਼ ਹੈ ਦੋਵੇਂ ਕੌਮਾਂ ਨੂੰ ਮਿਲ ਬੈਠ ਕੇ ਇਸ ਬਾਰੇ ਗੱਲਬਾਤ ਕਰੀਏ, ਨਹੀਂ ਤਾਂ ਫਿਰ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗੀ ਖੇਤ। ਗੁਰੂ ਫਤਿਹ ਸਿੰਘ ਸਾਹਿਬ ਜੀ। ਜੀ ਡਾਕਟਰ ਸਾਹਿਬ ਇਹਨਾਂ ਦਾ ਵੀਰ ਜੀ ਗੁਪਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਸ਼ੇਰ ਦੀ ਤਾਰੀਫ ਥੋੜੀ ਜ਼ਿਆਦਾ ਹੀ ਕਰ ਦਿੱਤੀ ਹੈ। ਵੈਸੇ ਮੈਂ ਸਮਝਦਾ ਵੀ ਜਦੋਂ ਅਸੀਂ ਲਿਟਰਲੀ ਕੁਝ ਚੀਜ਼ਾਂ 'ਚ ਜਾਣ ਲੱਗਦੇ ਹਾਂ ਤਾਂ ਫਿਰ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਨੋਸ਼ਨਸ ਬਣੀਆਂ ਹੋਈਆਂ ਸ਼ੇਰ ਬਾਰੇ ਵੀ ਉਹ ਬਹੁਤੀਆਂ ਠੀਕ ਨਹੀਂ ਨੇ। ਡਿਸਕਵਰੀ ਚੈਨਲ ਦੇਖਣਾ ਚਾਹੀਦਾ, ਫਿਰ ਪਤਾ ਲੱਗਦਾ ਹੈ ਵੀ ਸ਼ਿਕਾਰ ਸ਼ੇਰ ਨਹੀਂ ਕਰਦੀ ਹੈ, ਸ਼ੇਰ ਨਹੀਂ ਕਰਦਾ। ਸ਼ੇਰ ਜਿਹੜਾ ਉਹ ਆਲੇ ਦੁਆਲੇ ਫਿਰ ਸ਼ੇਰ ਝੁੰਡਾਂ 'ਚ ਵੀ ਹੁੰਦੇ ਨੇ ਕਈ ਵਾਰ ਜੀ, ਔਰ ਹੋਰ ਵੀ ਬਹੁਤ ਸਾਰੇ। ਪਰ ਜਦੋਂ ਗੁਰੂ ਸਾਹਿਬ ਨੇ ਸਾਨੂੰ ਸ਼ੇਰ ਦਾ ਲਕਬ ਦਿੱਤਾ ਹੈ ਜਾਂ ਨਿਹੰਗ ਦਾ ਸ਼ਬਦ ਜਿੱਥੇ ਨਿਰਭਉ ਹੋਏ ਸੋ ਭੈ ਨਿਹੰਗਾ ਗੁਰਬਾਣੀ 'ਚ ਹੈ, ਮਗਰਮੱਛ ਨੂੰ ਵੀ ਕਹਿੰਦੇ ਨੇ, ਜਾਂ ਬਾਜ ਦੀ ਜਿਹੜੀ ਅਸੀਂ 10ਵੇਂ ਪਾਤਸ਼ਾਹ ਦੇ ਚਿੱਟੇ ਬਾਜਾਂ ਵਾਲੇ ਕਰਦੇ। ਸੋ ਇਹ
ਸੋਵਰਨਿਟੀ ਦਾ ਚਿੰਨ੍ਹ ਸੀ। ਜੰਗਲ ਦੇ ਵਿੱਚ ਜਿਹੜਾ ਸਭ ਤੋਂ ਤਾਕਤਵਰ ਜਾਂ ਜਿਹਦਾ ਰਾਜ ਚੱਲਣਾ, ਉੱਥੇ ਕਿਹੜਾ ਉਹਨੇ ਕੋਈ ਦਰਬਾਰ ਲਾਇਆ ਹੁੰਦਾ ਸ਼ੇਰ ਨੇ। ਮਤਲਬ ਇਹ ਹੈ ਵੀ ਉਸ ਤੋਂ ਸਾਰੇ ਖੌਫ ਖਾਂਦੇ ਨੇ। ਔਰ ਇਸੇ ਤਰ੍ਹਾਂ ਦਰਿਆ ਦੇ ਵਿੱਚ ਜਾਂ ਪਾਣੀਆਂ ਦੇ ਵਿੱਚ ਮਗਰਮੱਛ ਜਿਹੜਾ ਕ੍ਰੋਕੋਡਾਇਲ, ਉਹ ਸਭ ਤੋਂ ਪਾਵਰਫੁਲ ਹੈ, ਉਹ ਤੋਂ ਖੌਫ ਖਾਂਦੇ ਨੇ। ਔਰ ਪੰਛੀਆਂ ਦੇ ਵਿੱਚ ਬਾਜ ਹੈ। ਸੋ ਮਤਲਬ ਇਹ ਸੀ ਕਿ ਇਨਸਾਨੀ ਰੇਸ ਦੇ ਵਿੱਚ ਜਿਹੜਾ ਸਿੱਖ ਦਾ ਕਿਰਦਾਰ ਹੈ ਉਹ ਸ਼ੇਰ, ਬਾਜ ਔਰ ਮਗਰਮੱਛ ਵਾਂਗ ਜਿਹੜਾ ਬਿਲਕੁਲ ਨਿਡਰ ਹੋਣਾ ਚਾਹੀਦਾ, ਸੋਵਰਨ। ਜਦੋਂ ਅਸੀਂ ਸ਼ੇਰ ਦੀ ਗੱਲ ਕਰਦੇ, ਸ਼ੇਰ ਜੰਗਲ ਦਾ ਬਾਦਸ਼ਾਹ ਹੈ। ਇਸੇ ਤਰ੍ਹਾਂ ਧਰਤੀ ਦਾ ਬਾਦਸ਼ਾਹ ਜਿਹੜਾ ਹੈ ਉਹ ਖਾਲਸਾ ਅਕਾਲ ਪੁਰਖ ਕੀ ਫੌਜ, ਰੱਬ ਦੇ ਭਾਣੇ ਵਿੱਚ ਰਹਿੰਦਾ ਹੈ। ਇਹ ਨਹੀਂ ਵੀ ਅਸੀਂ ਕੋਈ ਦੂਸਰਿਆਂ ਦੇ ਹੱਕ ਖੋਹਣੇ ਨੇ ਜਾਂ ਦੂਸਰਿਆਂ ਦਾ ਸ਼ਿਕਾਰ ਕਰਨਾ ਹੈ। ਮਕਸਦ ਇਹ ਹੀ ਸੀ ਕਿ ਸਾਡੇ 'ਚ ਨਿਰਭੈਤਾ ਦਾ ਭਰਨਾ। ਇਸੇ ਤਰ੍ਹਾਂ ਕੌਰ ਦਾ ਮਤਲਬ ਪ੍ਰਿੰਸ ਹੈ, ਕਿਉਂਕਿ ਸ਼ਹਿਜ਼ਾਦੀਆਂ, ਸ਼ਹਿਜ਼ਾਦੇ ਰਾਇਲ ਨੇ, ਤਾਂ ਕਿ ਜਿਹੜਾ ਔਰਤ ਨਾਲ ਮਾੜਾ ਸਲੂਕ ਕਰਕੇ ਪੈਰਾਂ ਦੀ ਜੁੱਤੀ, ਗੁੱਤ ਪਿੱਛੇ ਅਕਲ ਤੇ ਇਹ ਉਹ ਜੋ ਸਮਾਜ ਨੇ ਉਸ ਸਾਰੇ ਚੋਂ ਕੱਢ ਕੇ ਗੁਰੂ ਨੇ ਕਿਹਾ ਵੀ ਮੇਰੀਆਂ ਲਾਡਲੀਆਂ ਸ਼ਹਿਜ਼ਾਦੀਆਂ ਨੇ। ਸੋ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਬਾਕੀ ਜਿਹੜਾ ਉਹਨਾਂ ਨੇ ਕਨਕਲੂਡਿੰਗ ਥਾਟ ਦਿੱਤਾ ਹੈ ਕਿ ਭਾਈ ਸਿੱਖਾਂ ਮੁਸਲਮਾਨਾਂ ਦਾ ਜਿੱਥੇ ਸਾਡਾ ਤੌਹੀਦ ਦੀ ਸਾਂਝ ਹੈ, ਸ਼ਬਦ ਦੀ ਸਾਂਝ, ਕੁਰਾਨ ਪਾਕ ਜਿਹੜਾ ਉਹ ਵੀ ਰੱਬ ਦੀ ਗੱਲ ਹੈ, ਰੱਬ ਦੀ ਸਿਫਤ ਸਲਾਹ ਹੈ, ਗੁਰੂ ਗ੍ਰੰਥ ਸਾਹਿਬ ਰੱਬ ਦੀ ਸਿਫਤ ਸਲਾਹ ਹੈ। ਔਰ ਇੱਕ ਦੁਸ਼ਮਣ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕੀਤਾ, ਹੁਣ ਕੁਰਾਨ ਸ਼ਰੀਫ ਨੂੰ ਵੀ ਹੱਥ ਪਾਇਆ। ਔਰ ਉਹਨਾਂ ਨੇ ਕਿਹਾ ਕਿ ਭਾਈ ਦੁਸ਼ਮਣ ਸਾਡਾ ਸਾਂਝ ਹੈ, ਮਿਲ ਬੈਠ ਕੇ ਅਸੀਂ ਜਿਹੜਾ ਆਪਣੀ ਹੋਣੀ ਨੂੰ ਸਿਰਜ ਸਕੀਏ ਔਰ ਇਸ ਦੇ ਲਈ ਟੁਗੈਦਰਨੈਸ ਹੋਏ। ਔਰ ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਜਦੋਂ ਹੁਣ ਅੱਗੋਂ ਲਿਖਣਗੇ ਤੇ ਫਿਰ ਜਿਹੜਾ ਉਸ ਦੇ ਉੱਤੇ ਵੀ ਜ਼ਰੂਰ ਵਿਚਾਰ ਕਰਾਂਗੇ। ਸੋ ਫਿਰ ਵੀ ਇਹਨਾਂ ਦਾ ਧੰਨਵਾਦ ਜੀ। ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪਹਿਲੇ ਪਾਤਸ਼ਾਹ ਦਾ ਗੌੜੀ ਮਹੱਲਾ ਪਹਿਲਾ ਦਾ ਸ਼ਬਦ ਚੁਣਿਆ ਜੀ। ਜਿਨ ਅਕਥ ਕਹਾਇਆ ਅਪਿਓ ਪਿਆਇਆ, ਅਨ ਭੈ ਵਿਸਰੇ ਨਾਮ ਸਮਾਇਆ, ਕਿਆ ਡਰੀਐ ਡਰ ਡਰੈ ਸਮਾਨਾ, ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਓ, ਜਿਸ ਨਰ ਰਾਮ ਹਿਰਦੈ ਹਰ ਰਾਸ, ਸਹਿਜ ਸੁਭਾਏ ਮਿਲੇ ਸ਼ਾਬਾਸ਼, ਜਾਹੇ ਸਵਾਰੈ ਸਾਂਝ ਬਿਆਲ, ਇਤ ਉਤ ਮਨਮੁਖ ਬਾਂਧੇ ਕਾਲ, ਅਹਨਸ ਰਾਮ ਹਿਰਦੈ ਸੇ ਪੂਰੇ, ਨਾਨਕ ਰਾਮ ਮਿਲੇ ਭ੍ਰਮ ਦੂਰੇ। ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿ ਜਿਹੜੇ ਰੱਬ ਦੇ ਹੋ ਕੇ ਰੱਬ ਦੇ ਨਾਲ ਜੁੜ ਜਾਂਦੇ ਨੇ ਤੇ ਰੱਬ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨੂੰ ਅਕਥ ਕਹਿਣ ਦੀ ਸਮਰੱਥਾ, ਜਿਹਨੂੰ ਕਥਿਆ ਨਹੀਂ ਜਾ ਸਕਦਾ। ਨਿਰੰਕਾਰ ਅਕਥ ਹੈ, ਪਰ ਉਹ ਨਿਰੰਕਾਰ ਦੇ ਹੋ ਕੇ ਨਿਰੰਕਾਰ ਦਾ ਰੂਪ ਹੁੰਦੇ ਨੇ। ਅਪਿਓ ਹੁੰਦਾ ਅੰਮ੍ਰਿਤ, ਉਹਨਾਂ ਨੂੰ ਨਾਮ ਦਾ ਅੰਮ੍ਰਿਤ ਨਿਰੰਕਾਰ ਵੱਲੋਂ ਬਖਸ਼ਿਸ਼ ਹੁੰਦਾ ਹੈ, ਨਸੀਬ ਹੁੰਦਾ ਹੈ। ਔਰ ਉਹਨਾਂ ਚੋਂ ਡਰ ਨਿਕਲ ਜਾਂਦਾ ਹੈ ਔਰ ਉਹਨਾਂ ਦੇ ਧੁਰ ਅੰਦਰ ਔਰ ਉਹਨਾਂ ਦੇ ਸਾਰੇ ਵਜੂਦ ਦੇ ਵਿੱਚ ਉਸ ਵਾਹਿਗੁਰੂ ਦਾ ਨਾਂ ਹੁੰਦਾ ਹੈ। ਫਿਰ ਉਹਨਾਂ ਨੂੰ ਕੌਣ ਡਰਾ ਸਕਦਾ ਹੈ? ਉਹ ਕਿਹਦੇ ਤੋਂ ਡਰਨਗੇ? ਉਹ ਤਾਂ ਪੂਰੇ ਗੁਰ ਕੈ ਸ਼ਬਦ ਪਛਾਨਾ, ਉਹਨਾਂ ਨੇ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਲਿਵ ਲਾ ਕੇ ਸੱਚ ਦੀ, ਜੀਵਨ ਤੱਤ ਦੀ ਪਛਾਣ ਕਰ ਲਈ ਹੈ। ਜਿਨ ਨਰ ਰਾਮ ਹਿਰਦੈ ਹਰ ਰਾਸ, ਔਰ ਉਹਨਾਂ ਦੇ ਜਿਨ੍ਹਾਂ ਉਹ ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਕੋਈ ਰਾਸ ਪੂੰਜੀ ਹੈ। ਬਹੁਤ ਵਾਰੀ ਲੋਕ ਦੁਨਿਆਵੀ ਦੌਲਤ ਜਿਹੜੀ ਹੈ ਉਸ ਦੀ ਰਾਸ ਬਣਾਉਂਦੇ ਨੇ, ਪਰ ਉਹਨਾਂ ਦੀ ਰਾਸ ਵਾਹਿਗੁਰੂ ਦਾ ਨਾਮ ਹੈ। ਔਰ ਸਹਿਜ ਸੁਭਾਏ, ਉਹ ਸਹਿਜ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਸਹਿਜ ਦਾ ਗੁਣ ਹੈ ਔਰ ਉਹ ਨਿਰੰਕਾਰ ਉਹਨਾਂ ਦੀ ਪਿੱਠ ਪਲੋਸਦਾ ਹੈ। ਸ਼ਾਬਾਸ਼, ਉਹਨਾਂ ਦੇ ਅੰਦਰ ਉਸ ਨਿਰੰਕਾਰ ਦੇ ਪਿਆਰ ਦੀ ਸਿਫਤ ਸਲਾਹ ਵਾਲੇ ਗੁਣ ਨੇ। ਜਾਹੇ ਸਵਾਰ ਹੈ ਸਾਂਝ ਬਿਆਲ, ਬਿਆਲ ਹੈ ਸ਼ਾਮ ਨੂੰ, ਸਵੇਰੇ ਸ਼ਾਮ, ਕਿਉਂਕਿ ਨਿਰੰਕਾਰ ਦੀ ਯਾਦ 'ਚ ਨੇ, ਉਹਨਾਂ ਦਾ ਜੀਵਨ ਸਫਲ ਹੈ, ਉਹਨਾਂ ਦੀ ਸਵੇਰ ਸ਼ਾਮ ਸਫਲ ਹੈ। ਔਰ ਜਿਹੜੇ ਆਮ ਨੇ, ਜਿਹੜੇ ਰੱਬ ਤੋਂ ਦੂਰ ਨੇ, ਰੱਬ ਨਾਲ ਨਹੀਂ ਜੁੜੇ ਹੋਏ, ਉਹ ਮੌਤ ਦੇ ਡਰ ਵਿੱਚ ਜਿਉਂਦੇ ਨੇ। ਇਹ ਤੁਤ ਬਾਂਧੇ, ਇਹ ਤੁਤ ਮਨਮੁਖ ਬਾਂਧੇ ਕਾਲ, ਜਿਹੜੇ ਮਨ ਦੇ ਮਗਰ ਲੱਗਣ ਵਾਲੇ ਨੇ, ਗੁਰੂ ਤੋਂ ਟੁੱਟੇ ਹੋਏ ਨੇ, ਰੱਬ ਨਾਲ ਜੁੜੇ ਹੋਏ ਗੁਰਮੁਖ ਨੇ, ਆਪਣੇ ਮਨ ਮਗਰ ਲੱਗੇ ਹੋਏ ਮਨਮੁਖ ਨੇ। ਤਾਂ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਅਹਨਿਸ ਰਾਮ ਹਿਰਦੈ ਸੈ ਪੂਰੇ। ਅਹਨਿਸ ਹੈ ਦਿਨੇ ਰਾਤ, ਨਿਸ਼ਾ ਰਾਤ ਨੂੰ ਕਹਿੰਦੇ ਨੇ, ਦਿਨੇ ਰਾਤ ਜਿਹੜਾ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਿਰੰਕਾਰ ਦਾ, ਰਾਮ ਦਾ ਮਤਲਬ ਹੈ ਰਮਿਆ ਹੋਇਆ। ਇਹ ਦਸ਼ਰਥ ਦਾ ਬੇਟਾ ਰਾਮ ਨਹੀਂ, ਜਿਹਦੇ ਅੰਦਰ ਨਿਰੰਕਾਰ ਉਸ ਰਮੇ ਹੋਏ ਦੀ ਯਾਦ ਹੈ। ਨਾਨਕ ਰਾਮ ਮਿਲੇ ਭ੍ਰਮ ਦੂਰੇ,
ਔਰ ਉਹਨਾਂ ਦੇ ਅੰਦਰ ਫਿਰ ਕਿਸੇ ਕਿਸਮ ਦਾ ਸ਼ੱਕ ਸ਼ੁਬਾ ਸ਼ੰਕਾ ਨਹੀਂ ਰਹਿੰਦਾ ਹੈ, ਕੋਈ ਭਰਮ ਨਹੀਂ ਰਹਿੰਦਾ ਹੈ, ਕੋਈ ਦੁਬਿਧਾ ਨਹੀਂ ਹੁੰਦੀ। ਔਰ ਇਹੀ ਗੱਲ ਯਾਦ ਕਰਵਾਈ ਹੋਇਆ ਕਿ ਸ਼ਬਦ ਲਾਗ ਮਨੇ ਛਾੜ ਦੁਬਿਧਾ ਕੀ ਕੁਰੀਆ, ਕਿ ਜਦੋਂ ਅਸੀਂ ਸ਼ਬਦ ਨਾਲ ਜੁੜ ਜਾਂਦੇ ਹਾਂ, ਮਨ ਗੁਰੂ ਦੇ ਨਾਲ ਜੁੜਿਆ ਹੁੰਦਾ ਹੈ, ਤੇ ਦੁਬਿਧਾ ਜਿਹੜੀ ਹੈ ਉਹ ਖਹਿੜਾ ਛੱਡ ਜਾਂਦੀ ਹੈ। ਸੋ ਨਾਨਕ ਰਾਮ ਮਿਲੇ ਭਰਮ ਦੂਰੇ, ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿਆਰ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।